ਜੁਲਾਈ ਦਿਨ ਹੈਗਾ ਜੀ ਵੀਰਵਾਰ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਕਰਨ ਜੀ। ਤੇ ਪੰਜਾਬੀ ਜਿਹੜੀ USA ਦੇ ਸਾਰੇ ਸਰੋਤੇ ਦੁਨੀਆ ਭਰ 'ਚ ਜਿਹੜੇ ਸਾਨੂੰ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਕਰਨ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 415-909-0503 415909905003। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਸੁਸ਼ੀਲ ਜੀ, ਗੱਲਬਾਤ ਦਾ ਜੇ ਆਪਾਂ ਸਿਲਸਿਲਾ ਕਰੀਏ ਸ਼ੁਰੂ, ਬਰਗਾੜੀ ਦੇ ਵਿੱਚ ਮੋਰਚਾ ਲਾਉਣ ਗਏ ਸਿਮਰਨਜੀਤ ਸਿੰਘ ਮਾਨ ਦੇ 24 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਆ। ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀ ਹੁਣ ਜਿਹੜੀ ਇੱਕ ਨਵੀਂ ਸਿੱਟ ਬਣਾਈ ਆ, ਉਹ ਵੀ ਬਹੁਤ ਸਰਗਰਮ ਆ। ਪੁੱਛਗਿੱਛ ਵੀ ਜਿਹੜੀ ਆ ਉਹ ਥਾਂ ਥਾਂ ਦੇ ਉੱਤੇ ਬਾਦਲਾਂ ਕੋਲੋਂ, ਹੋਰ ਸਾਰਿਆਂ ਕੋਲੋਂ ਜਿਹੜੀ ਉਹ ਹੋ ਰਹੀ ਹੈਗੀ ਆ। ਇਸ ਜਿਹੜੇ ਪ੍ਰਸ਼ਾਸਨ ਦੇ ਦੌਰਾਨ, ਇਸ ਸਰਕਾਰ ਦੇ ਦੌਰਾਨ ਜਿਹੜਾ ਵਾਅਦਾ ਸੀਗਾ ਵੀ ਜੋ ਹੋਇਆ ਆ ਉਸ ਦੇ ਜਿਨ੍ਹਾਂ ਨੇ ਕੀਤਾ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾਣਗੀਆਂ, ਪਰ ਉਸ ਦੇ ਵਿੱਚ ਇਹ ਨਾਕਾਮ ਰਹੇ ਆ। ਹੁਣ ਅਚਾਨਕ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਫਿਰ ਇਸ ਚੀਜ਼ ਦੇ ਵਿੱਚ ਸਰਗਰਮੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੁਣ ਵਧੀ ਆ। ਸੋ ਜੇ ਆਪਾਂ ਇਸ ਨੂੰ ਚਿੱਥ ਕੇ ਦੇਖੀਏ ਤਾਂ ਇਸ ਦੇ ਵਿੱਚ ਕੀ ਨਿਕਲ ਰਿਹਾ ਹੈਗਾ? ਦੇਖੋ ਕਰਨ ਜੀ, ਗੱਲ ਇਹ ਹੈ ਵੀ ਬੜੀ ਵੀ ਸਾਡਾ ਦੁਖਾਂਤ ਹੈ, ਸਾਡੇ ਪੰਜਾਬ ਦਾ ਦੁਖਾਂਤ ਹੈ ਵੀ ਹਰ ਮਾਮਲਾ ਜਿਹੜਾ ਸਿੱਧੇ ਤੌਰ ਦੇ ਉੱਤੇ ਬੇਸਿਕ ਜਿਹੜੇ ਸਾਡੇ ਇਸ਼ੂਜ਼ ਨੇ ਉਹ ਆਪਣੀ ਥਾਂ ਤੇ ਹੈ, ਪਰ ਜਿਹੜੇ ਬਾਕੀ ਮਾਮਲੇ ਇਮੋਸ਼ਨਲੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਜਿੱਦਾਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਨੇ, ਕੋਟਕਪੂਰਾ ਗੋਲੀ ਕਾਂਡ ਹੈ, ਬਾਈਬਲ ਕਲਾਂ ਕਾਂਡ ਹੈ, ਇਹ ਸਾਰੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਆਤਮਾ ਨਾਲ ਜੁੜੇ ਹੋਏ ਮਸਲੇ ਨੇ। ਇਹਨਾਂ ਮਸਲਿਆਂ ਦੇ ਉੱਤੇ ਜਿਹੜੀਆਂ ਸਾਰੀਆਂ ਧਿਰਾਂ ਇਸ ਵੇਲੇ ਸਾਨੂੰ ਐਕਟਿਵ ਦਿਖਾਈ ਦੇ ਰਹੀਆਂ, ਇਹ ਪਿਛਲੇ 4 ਸਾਲ ਤੱਕ ਇਹਨਾਂ ਦੀ ਕਿਤੇ ਵੀ ਕੋਈ ਸਰਗਰਮੀ ਨਹੀਂ ਦਿਖਾਈ ਦਿੱਤੀ। 4 ਸਾਲ ਤੱਕ ਮਤਲਬ ਬਰਗਾੜੀ ਮੋਰਚਾ ਇਹਨਾਂ ਨੂੰ ਯਾਦ ਹੀ ਨਹੀਂ ਆਇਆ। ਜਿਹੜੀ ਸਰਕਾਰ ਹੈ ਇਸ ਵੇਲੇ, ਕੈਪਟਨ ਅਮਰਿੰਦਰ ਦੀ ਸਰਕਾਰ, ਇਸ ਸਰਕਾਰ ਨੇ ਵੀ 4.5 ਸਾਲ ਤੱਕ ਇਸ ਮਸਲੇ 'ਤੇ ਕੁਝ ਨਹੀਂ ਕੀਤਾ। ਪਹਿਲਾਂ ਇੱਕ SIT ਬਣੀ, ਦੂਜੀ ਬਣੀ, ਤੇ SIT ਦੇ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਰੱਖੀਆਂ ਆਪਣੇ ਢੰਗ ਦੇ ਨਾਲ, ਉਹ ਅਦਾਲਤ ਦੇ ਵਿੱਚ ਖਾਰਜ ਕਰ ਦਿੱਤਾ ਗਿਆ ਸਾਰਾ ਕੁਝ। ਮੁੜ ਕੇ ਨਵੀਂ SIT ਬਣਾ ਦਿੱਤੀ ਹੈ, ਤੇ ਹੁਣ ਬੜੀ ਤੇਜ਼ੀ ਉਹਦੇ 'ਚ ਆ ਰਹੀ ਹੈ ਕਿਉਂਕਿ ਇੱਕ ਪ੍ਰੈਸ਼ਰ ਬਿਲਡ ਹੋ ਗਿਆ ਕੈਪਟਨ ਅਮਰਿੰਦਰ ਦੇ ਉੱਤੇ ਵੀ। ਕਾਂਗਰਸ ਪਾਰਟੀ ਦਾ ਆਪਣਾ ਅੰਦਰੂਨੀ ਜਿਹੜਾ ਕਲੇਸ਼ ਹੈ, ਤੇ ਉਹਦੇ 'ਚ ਵੀ ਬਰਗਾੜੀ ਦਾ ਇਸ਼ੂ ਜਿਹੜਾ ਆ ਜਾਂ ਬੇਅਦਬੀ ਦਾ ਇਸ਼ੂ ਜਿਹੜਾ ਉਹਨੂੰ ਬਹੁਤ ਪ੍ਰਮੁੱਖਤਾ ਦੇ ਨਾਲ ਉਠਾਇਆ ਜਾ ਰਿਹਾ। ਮੈਨੂੰ ਸਮਝ ਨਹੀਂ ਆਉਂਦੀ, ਜਾਂ ਇਹ ਸਵਾਲ ਬਣਦਾ ਇਹਨਾਂ ਲਈ ਵੀ ਨਾ ਤਾਂ ਕੈਪਟਨ ਅਮਰਿੰਦਰ ਜਿਹੜੇ ਅੱਜ ਕਹਿ ਰਹੇ ਆ ਕਿ ਬੜੀ ਤੇਜ਼ੀ ਨਾਲ ਅਸੀਂ ਇੱਥੇ ਹੁਣ ਕੰਮ ਕਰਾਂਗੇ ਜੀ, ਨਵੀਂ ਸਿੱਟ ਬਣਾਤੀ ਹੈ, ਨਾ ਤਾਂ ਇਹ 4.5 ਸਾਲ ਤੱਕ ਇਹਨਾਂ ਨੇ ਕੁਝ ਕੀਤਾ। ਜੇ ਇਹਨਾਂ ਦੇ ਮਨ ਦੇ ਵਿੱਚ ਸਾਡੀ ਆਸਥਾ ਨਾਲ ਜੁੜੇ ਹੋਏ ਮਸਲੇ ਦਾ ਹੱਲ ਪਿਆ ਹੁੰਦਾ ਤਾਂ ਸ਼ਾਇਦ ਅੱਜ ਅਸੀਂ ਇਹ ਗੱਲ ਹੀ ਨਾ ਕਰਦੇ ਹੁੰਦੇ, ਹੁਣ ਤੱਕ ਦੋਸ਼ੀ ਕਟਹਿਰੇ 'ਚ ਹੁੰਦੇ। ਨਹੀਂ ਕੀਤਾ ਨਾ। ਹੁਣ ਜਦੋਂ ਪ੍ਰੈਸ਼ਰ ਬਿਲਡ ਹੋ ਗਿਆ ਤੇ ਇਹ ਇੱਕ ਦਿਖਾਵੇ ਦੀ ਇੱਕ ਪੂਰੀ ਦੀ ਪੂਰੀ ਜਿਹੜੀ ਹੈ ਐਕਸਰਸਾਈਜ਼ ਜਿਹੜੀ ਆ ਉਹ ਕਰ ਰਹੇ ਨੇ ਵੀ ਬੜੀ ਤੇਜ਼ੀ ਨਾਲ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਦੁਬਾਰਾ ਤਲਬ ਕਰ ਲਿਆ, ਸੁਖਬੀਰ ਬਾਦਲ ਨੂੰ ਕਰ ਲਿਆ, ਕੁਝ ਹੋਰ ਲੋਕਾਂ ਨੂੰ ਕਰ ਦੇਣਗੇ, ਸੁਮੇਧ ਸੈਣੀ ਨੂੰ ਕਰ ਲਿਆ। ਪਰ ਜੇ ਸਰਕਾਰ ਦੀ ਦਿਆਨਤਦਾਰੀ ਹੁੰਦੀ
ਤਾਂ ਇਹ ਸਰਕਾਰ ਆਪਣੇ ਵਾਅਦੇ ਦੇ ਮੁਤਾਬਕ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਦੀਆਂ ਸੌਹਾਂ ਖਾ ਕੇ 2-3 ਵਾਅਦੇ ਕੀਤੇ ਸੀ। ਉਹ 'ਚ ਬਰਗਾੜੀ ਦਾ ਇਸ਼ੂ ਜਿਹੜਾ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਸ਼ੂ ਜਿਹੜਾ ਬਹੁਤ ਪ੍ਰਮੁੱਖ ਸੀ ਕਿ ਮਹੀਨੇ 'ਚ ਸਾਰਾ ਮਸਲਾ ਹੱਲ ਕਰ ਦਾਂਗੇ। ਪਰ ਉਹ ਕਰਨ ਦੀ ਥਾਂ ਦੇ ਉੱਤੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਦੱਬ ਦਿੱਤਾ ਗਿਆ। ਤੇ ਹੁਣ ਜਦੋਂ ਇੱਕ ਪ੍ਰੈਸ਼ਰ ਬਿਲਡ ਹੋਇਆ ਤੇ ਅਚਾਨਕ ਕਹਿ ਰਿਹਾ ਕਿ ਅਸੀਂ ਬਹੁਤ ਤੇਜ਼ੀ ਨਾਲ ਕੰਮ ਕਰਾਂਗੇ। ਚਾਹੀਦਾ ਤਾਂ ਇਹ ਸੀ ਕਿ ਕੌਣ ਨਹੀਂ ਜਾਣਦਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ, ਈਵਨ ਜਿਹੜਾ ਗੋਲੀ ਦਾ ਆਦੇਸ਼ ਦਿੱਤਾ ਗਿਆ ਫਾਇਰਿੰਗ ਦਾ, ਉਹ ਆਦੇਸ਼ ਕਿਹਨੇ ਦਿੱਤਾ? ਉਹਦੇ 'ਚ ਤੁਸੀਂ ਇੱਕ ਬੰਦੇ ਤੇ ਨਾਂ ਵੀ ਸੂਈ ਰੱਖੋ, 3 ਬੰਦੇ ਤਾਂ ਫਰੇਮ ਹੁੰਦੇ ਹੀ ਆ ਨਾ ਜੀ। ਉਹ 3 ਬੰਦੇ ਫਰੇਮ ਕਿਹੜੇ ਹੁੰਦੇ ਆ? ਇੱਕ ਪੰਜਾਬ ਦੇ ਮੁੱਖ ਮੰਤਰੀ ਕੌਣ ਸੀਗੇ ਉਦੋਂ? ਸਰਦਾਰ ਪ੍ਰਕਾਸ਼ ਸਿੰਘ ਬਾਦਲ। ਕੀ ਫਾਇਰਿੰਗ ਦਾ ਆਦੇਸ਼ ਉਹਨਾਂ ਨੇ ਦਿੱਤਾ? ਨਹੀਂ ਦਿੱਤਾ ਉਹਨਾਂ ਨੇ। ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ। ਫਿਰ ਦੂਜੇ ਹੈਗੇ ਆ, ਉਸ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਕੌਣ ਸੀ? ਸੁਖਬੀਰ ਸਿੰਘ ਬਾਦਲ। ਉਹ ਕਹਿੰਦੇ ਮੈਂ ਵੀ ਨਹੀਂ ਦਿੱਤਾ। ਫਿਰ ਰਹਿ ਕੌਣ ਗਿਆ? ਸੁਮੇਧ ਸਿੰਘ ਸੈਣੀ, ਉਹ ਪੰਜਾਬ ਪੁਲਿਸ ਦਾ ਚੀਫ ਸੀ। ਇਹਨਾਂ ਤਿੰਨਾਂ ਤੋਂ ਬਿਨਾਂ ਕੌਣ ਹੈ, ਕਿਹਦੀ ਅਥਾਰਟੀ ਹੈ ਜਿਹੜਾ ਫਾਇਰਿੰਗ ਦਾ ਹੁਕਮ ਦੇ ਸਕਦਾ ਹੈ? ਬਿਨਾਂ ਕਿਸੇ ਨਿਰਦੇਸ਼ ਤੋਂ ਜਿਹੜੀ ਪੁਲਿਸ ਹੈ, ਕਦੇ ਵੀ ਅੱਜ ਤੱਕ ਨਹੀਂ ਹੋਇਆ ਵੀ ਉਹ ਇਸ ਤਰ੍ਹਾਂ ਫਾਇਰਿੰਗ ਕਰਦੀ ਹੈ। 2 ਨੌਜਵਾਨ ਜਿਹੜੇ ਆ ਸ਼ਹੀਦ ਹੋ ਗਏ। ਤੇ ਇਹਦਾ ਮਤਲਬ 3 ਬੰਦੇ ਤਾਂ ਦਿਖਾਈ ਦੇ ਰਹੇ ਸੀ, ਉਹ ਨਹੀਂ ਫਰੇਮ ਕੀਤੇ 4.5 ਸਾਲ ਤੱਕ। ਹੁਣ ਸਿਰਫ ਤੇ ਸਿਰਫ ਐਕਸਰਸਾਈਜ਼ ਕੀਤੀ ਜਾ ਰਹੀ ਹੈ, ਲੋਕਾਂ ਨੂੰ ਦਿਖਾਵਾ, ਇੱਕ ਕਿਸਮ ਦਾ ਕਹਿ ਲਓ ਵੀ ਇੱਕ ਦਿਖਾਵਾ ਕੀਤਾ ਜਾ ਰਿਹਾ ਹੈ। ਲੋਕਾਂ ਦੀਆਂ ਜਿਹੜੀਆਂ ਇੱਕ ਧਾਰਮਿਕ ਭਾਵਨਾਵਾਂ ਨੇ, ਆਸਥਾ ਆ, ਉਹਨੂੰ ਜਿਹੜਾ ਐਕਸਪਲਾਈਟ ਕੀਤਾ ਗਿਆ, ਉਹ ਸਾਰੀਆਂ ਚੀਜ਼ਾਂ। ਦੂਜੀ ਗੱਲ, ਹੁਣ ਸਿਮਰਜੀਤ ਸਿੰਘ ਮਾਨ ਹੋ ਰਹੀ ਹੈ। ਅੱਜ ਚਲੋ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਕੀ ਆ, ਉਹ 24 ਜਣੇ ਨਾਲ ਹੋਰ ਸੀ, ਉਹਨਾਂ ਦੀ ਰਿਹਾਈ ਵੀ ਸ਼ਾਇਦ ਆਪਾਂ ਜਦੋਂ ਗੱਲ ਕਰਦੇ ਹੋ ਗਈ ਹੋਵੇ, ਜ਼ਮਾਨਤਾਂ ਮਿਲ ਗਈਆਂ ਹੋਣਗੀਆਂ। ਕੋਈ ਗੁਨਾਹ ਤਾਂ ਹੈ ਨਹੀਂ ਕਿ ਮੋਰਚਾ ਲਾਉਣਾ, ਫਿਰ ਉਹਦੀ ਗ੍ਰਿਫਤਾਰੀ ਦਾ ਕੀ ਮਤਲਬ ਹੈ? ਪਰ ਜੇ ਗੁਨਾਹ ਨਹੀਂ ਮੋਰਚਾ ਲਾਉਣਾ, ਗ੍ਰਿਫਤਾਰੀ ਦਾ ਵੀ ਕੋਈ ਮਤਲਬ ਨਹੀਂ। ਪਰ ਇੱਕ ਸਵਾਲ ਤਾਂ ਸਿਮਰਜੀਤ ਸਿੰਘ ਮਾਨ ਜਾਂ ਬਾਕੀ ਉਹਨਾਂ ਲੋਕਾਂ ਤੇ ਵੀ ਹੈ ਜਿਹੜੇ ਲੋਕ ਅੱਜ ਫੇਰ ਤੋਂ ਮੋਰਚੇ ਲਾਉਣ ਦੀਆਂ ਗੱਲਾਂ ਕਰਦੇ ਆ, ਜਿਹਨਾਂ ਨੇ ਮੋਰਚਾ ਚੱਕ ਲਿਆ ਸੀ। ਮਤਲਬ ਧਿਆਨ ਸਿੰਘ ਮਾਨ ਡਰ ਕੇ ਲੋਕ ਜਿਹੜੇ ਮੋਰਚਾ ਚੱਕ ਕੇ ਚੱਲ ਗਏ, ਵਲੇਟ ਕੇ ਚੱਲ ਗਏ, ਹੁਣ ਉਹ ਦਲੀਲਾਂ ਇਹ ਦਿੰਦੇ ਆ ਵੀ ਅਸੀਂ ਜਿਹੜੀ ਇਹ ਸਰਕਾਰ ਹੈ ਕੈਪਟਨ ਅਮਰਿੰਦਰ ਦੀ, ਇਹਦੇ ਝਾਂਸੇ 'ਚ ਆ ਗਏ ਤਾਂ ਅਸੀਂ ਮੋਰਚਾ ਚੱਕ ਲਿਆ, ਹੁਣ ਫਿਰ ਮੋਰਚਾ ਕੱਢਣਾ। ਵੀ ਮੋਰਚਾ ਕੱਢਣ ਦਾ ਤੁਹਾਨੂੰ ਉਦੋਂ ਹੀ ਪਤਾ ਲੱਗਾ, ਇਲਮ ਹੋਇਆ ਵੀ ਹਾਂ ਜਦੋਂ ਇਲੈਕਸ਼ਨ ਨੇੜੇ ਆ ਗਈ। ਸਾਰਿਆਂ ਦੇ ਆਪੋ ਆਪਣੇ ਇੰਟਰਸਟ ਹੈ ਜੀ, ਉਹਦੇ ਮੁਤਾਬਕ ਇਹ ਕੰਮ ਕਰ ਰਹੇ ਆ। ਪੋਲੀਟੀਕਲ ਇੰਟਰਸਟ ਹੈ। ਕਿਸੇ ਦੀ ਵੀ ਇਹ ਭਾਵਨਾ ਨਹੀਂ ਹੈ ਕਿ ਦੋਸ਼ੀ ਕਟਹਿਰਿਆ ਜਾਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਨਹੀਂ ਤਾਂ ਇੰਨਾ ਸਮਾਂ ਲੰਘ ਗਿਆ, ਹੁਣ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਥਾਂ ਸਿਰ ਹੋ ਸਕਦੀਆਂ ਸੀ। ਸਿਰਫ ਤੇ ਸਿਰਫ ਇੱਕ ਸੌਰੀ ਕਿਸਮ ਦੀ ਪੋਲਿਟਿਕਸ ਜਿਹੜੀ ਹੈ, ਸਿਆਸਤ ਹੈ, ਉਹ ਕੀਤੀ ਜਾ ਰਹੀ ਹੈ। ਜੀ 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 ਸੁਸ਼ੀਲ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪ੍ਰਿਯੰਕਾ ਗਾਂਧੀ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰਨ ਦੇ ਲਈ ਹੁਣ ਉਹਨੇ ਮੋਰਚਾ ਸਾਂਭਿਆ ਆ। ਕਾਂਗਰਸ ਵਰਕਰਾਂ ਦੀ ਸੋਚ ਵੀ ਕੈਪਟਨ ਆਪਣੀ ਅੜੀ ਛੱਡੇ, ਸਿੱਧੂ ਨੂੰ ਆਪਣੀ ਜਿੱਦ ਛੱਡਣੀ ਪੈਣੀ ਆ। ਇਹ ਤਾਂ ਪੰਜਾਬ ਦੇ ਕਿਸੇ ਵੀ ਨਿਆਣੇ ਨੂੰ ਪੁੱਛ ਲਓ, ਉਹਨੇ ਇਹ ਸਲਾਹ ਦੇ ਦੇਣੀ ਆ। ਇਹ ਹੋਣਾ ਕੀ ਆ? ਗੱਲ ਇਹ ਆ ਵੀ ਇਹ ਜਿੱਦ ਛੱਡਣ ਵਾਲਾ ਇਹਨਾਂ ਦੇ ਵਿੱਚੋਂ ਕੋਈ ਹੈਗਾ? ਕੋਈ ਦੋਨੋਂ ਹੀ ਇੱਕ ਹਿਸਾਬ ਦੇ ਨਾਲ ਜਿਹੜੇ ਗਾਂਹ ਆਪਣੇ ਜਿਹੜੇ ਮੋਰਚੇ ਆ, ਉਹ ਝੰਡੇ ਆ, ਉਸ ਨੂੰ ਜ਼ਿਆਦਾ ਗੱਡਣਾ ਚਾਹੁੰਦੇ ਆ। ਅਸਲ ਦੇ ਵਿੱਚ ਇਹ ਮੋਰਚਾ ਸਾਂਭਣ ਦਾ ਪਿੱਛੇ ਕੁਛ ਹੈਗਾ ਵੀ ਆ, ਕੁਛ ਸਾਂਭਿਆ ਵੀ ਜਾਊਗਾ, ਜਾਂ ਇਹ ਖਲਾਰਾ ਵੱਧਦਾ ਹੀ ਜਾਣਾ? ਪਹਿਲੀ ਗੱਲ ਤਾਂ ਇਹ ਹੈ ਕਰਨ ਜੀ, ਵੀ ਜਿਨ੍ਹਾਂ ਨੇ ਅੱਜ ਮੋਰਚਾ ਸਾਂਭਣ ਦੀਆਂ ਖਬਰਾਂ ਆ ਰਹੀਆਂ, ਪ੍ਰਿਯੰਕਾ ਗਾਂਧੀ ਨੇ ਸਾਂਭ ਲਿਆ, ਤੇ ਇਹ ਮੋਰਚਾ ਸਾਂਭਣ ਦੀ ਲੋੜ ਹੀ ਕਿਉਂ ਪਈ ਹੈ? ਇੱਥੇ ਤੱਕ ਹਾਲਾਤ ਕਿਉਂ ਪੈਦਾ ਹੋਏ ਜੀ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਗੜੀਆਂ ਨੇ ਪੰਜਾਬ ਕਾਂਗਰਸ ਦੇ ਵਿੱਚ, ਇਹ ਵਿਗੜੀਆਂ ਹੀ ਹਾਈ ਕਮਾਨ ਦੀਆਂ ਨਲਾਇਕੀਆਂ ਕਰਕੇ ਹੈ। ਹਾਈ ਕਮਾਨ ਕੌਣ ਹੈ ਕਾਂਗਰਸ ਦੀ? ਗਾਂਧੀ ਪਰਿਵਾਰ ਹੈ। ਗਾਂਧੀ ਪਰਿਵਾਰ ਦੇ 3 ਮੈਂਬਰ, ਸੋਨੀਆ ਗਾਂਧੀ, ਰਾਹੁਲ ਤੇ ਪ੍ਰਿਯੰਕਾ, ਇਹ ਇੱਕ ਮਤ ਨਹੀਂ ਹੈਗੇ ਕਿਸੇ ਵੀ ਮੁੱਦੇ ਦੇ ਉੱਤੇ। ਸੋਨੀਆ ਗਾਂਧੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਦੀ ਪਿੱਠ ਤੇ ਹੈ। ਉਹ ਕਾਰਨ ਅਸੀਂ ਸ਼ਾਇਦ ਕੱਲ ਥੋੜੀ ਜਿਹੀ ਤੁਹਾਡੇ ਨਾਲ ਸਾਂਝੇ ਕੀਤੇ। ਬਿਲਕੁਲ। ਤੇ ਰਾਹੁਲ ਗਾਂਧੀ ਜਿਹੜੇ ਆ ਉਹ ਵਿੱਚ ਵਿਚਾਲਾ ਜਿਹਾ ਦੇਖ ਰਹੇ ਆ, ਤੇ ਉਹਨਾਂ ਨੇ ਸਾਰੇ MLA ਜਿਹੜੇ ਆ, ਵਜ਼ੀਰਾਂ ਨਾਲ ਵੀ ਗੱਲ ਕੀਤੀ ਹੈ। ਪਰ ਖੁੱਲੇ ਤੌਰ ਦੇ ਉੱਤੇ ਪ੍ਰਿਯੰਕਾ ਗਾਂਧੀ ਜਿਹੜੀ ਆ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪਿੱਠ ਥਾਪੜਦੀ ਹੈ। ਹੁਣ ਜਦੋਂ ਨਮੋਸ਼ੀ ਹਾਸਲ ਹੋ ਗਈ, ਨਵਜੋਤ ਸਿੰਘ ਸਿੱਧੂ ਨੂੰ ਗਏ ਸੀ ਦਾਅਵਾ ਕਰਕੇ ਮੈਂ ਚੱਲਾ ਜੀ ਪ੍ਰਿਯੰਕਾ ਤੇ ਰਾਹੁਲ ਨੂੰ ਮਿਲਣ, ਤੇ ਰਾਹੁਲ ਨੇ ਕਹਿ ਦਿੱਤਾ ਸਾਡੀ ਤਾਂ ਕੋਈ ਮੀਟਿੰਗ ਸ਼ਡਿਊਲ ਨਹੀਂ ਸੀ, ਤੇ ਬਾਅਦ 'ਚ ਸਾਰੀ ਰਾਤ ਪਰੇਸ਼ਾਨੀ 'ਚ ਕੱਟੀ ਨਵਜੋਤ ਸਿੰਘ ਸਿੱਧੂ ਨੇ, ਤੇ ਬਾਅਦ ਪ੍ਰਿਯੰਕਾ ਗਾਂਧੀ ਕੋਲ ਤਰਲਾ ਮਾਰਿਆ, ਉਹਨਾਂ ਨਾਲ ਮੀਟਿੰਗ ਕਰ ਲਈ। ਕੋਈ ਅਧਿਕਾਰਤ ਮੀਟਿੰਗ ਤਾਂ ਹੈ ਨਹੀਂ ਸੀ। ਫਿਰ ਰਾਹੁਲ ਨਾਲ ਵੀ ਕਰ ਲਈ, ਸੋਨੀਆ ਨਾਲ ਵੀ ਕਰ ਲਈ। ਹੁਣ ਉਹਦੇ 'ਚੋਂ ਇਹ ਨਿਕਲ ਕੇ ਆ ਰਿਹਾ ਵੀ 3 ਚੀਜ਼ਾਂ ਉਹਨਾਂ ਨੇ ਕਰ ਦਿੱਤੀਆਂ ਨੇ ਫਰੇਮ ਹਾਈ ਕਮਾਂਡ
ਹਾਈ ਕਮਾਂਡ ਕਿਹੜੀ ਹੈ, ਜਿੱਦਾਂ ਮੈਂ ਅੱਗੇ ਕਿਹਾ ਉਹ ਗਾਂਧੀ ਪਰਿਵਾਰ, ਜੀ ਵੀ ਉਹਨਾਂ ਨੇ ਰਾਏ ਜੇ ਬਣਾ ਲਈ ਆ ਵੀ ਦੇਖੋ ਜਿਹੜੀ ਸਿੱਧੀ ਗੱਲ ਹੈ ਨਾ, ਵੀ ਜਿਹੜਾ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ ਮੈਂ ਕਿਸੇ ਵੀ ਕੀਮਤ ਤੇ ਕੈਪਟਨ ਦੀ ਅਧੀਨਗੀ 'ਚ ਕੰਮ ਨਹੀਂ ਕਰਨਾ, ਉਹਦੇ ਲਈ ਉਹਨੂੰ ਮਨਾ ਲਿਆ ਗਿਆ ਵੀ ਤੈਨੂੰ 3 ਚੀਜ਼ਾਂ ਦੇ ਵਿੱਚੋਂ ਜਿਹੜੀ ਚੀਜ਼ ਪਸੰਦ ਹੈ ਤੂੰ ਰੱਖ ਲਾ, ਤੂੰ ਡਿਪਟੀ CM ਬਣਨਾ ਚਾਹੁੰਦਾ ਬਣ ਜਾ, ਤੂੰ ਸਿਲੈਕਸ਼ਨ ਕਮੇਟੀ ਜਿਹਨੇ ਕੈਂਡੀਡੇਟ ਤੈਅ ਕਰਨੇ ਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਕਿਹੜੇ ਹਲਕੇ 'ਚੋਂ ਕਿਹੜਾ ਕੈਂਡੀਡੇਟ, ਉਸ ਸਿਲੈਕਸ਼ਨ ਕਮੇਟੀ ਦਾ ਜਿਹੜਾ ਪ੍ਰਮੁੱਖ ਬਣਨਾ ਤਾਂ ਵੀ ਕੋਈ ਗੱਲ ਨਹੀਂ ਆ ਜਾ, ਤੂੰ ਐਕਟਿੰਗ ਪ੍ਰੈਜ਼ੀਡੈਂਟ ਬਣਨਾ ਪੰਜਾਬ ਕਾਂਗਰਸ ਦਾ ਤਾਂ ਵੀ ਆ ਜਾ। ਚੌਥੀ ਗੱਲ ਇਹ ਵੀ ਨਾਲ ਜੋੜਤੀ ਵੀ ਜੇ ਤੂੰ ਕੰਪੇਨ ਕਮੇਟੀ ਜਿਹੜੀ ਹੈ ਇਲੈਕਸ਼ਨ ਕੰਪੇਨ ਜਿਹੜੀ ਹੋਣੀ ਆ ਉਹਦਾ ਚੇਅਰਮੈਨ ਬਣਨਾ ਤਾਂ ਵੀ ਆ ਜਾ। ਉਹਦੇ ਤੇ ਮਨਾ ਲਿਆ ਕਿਸੇ ਇੱਕ ਗੱਲ ਤੇ ਕਿਹਤੇ ਮੰਨਿਆ ਉਹ ਮੈਨੂੰ ਪਤਾ ਨਹੀਂ ਹਾਲੇ ਕਿਉਂਕਿ ਕਈ ਗੱਲਾਂ ਸਾਹਮਣੇ ਨਹੀਂ ਆਉਂਦੀਆਂ, ਪਰ ਦੂਜੇ ਬੰਨੇ ਕੈਪਟਨ ਨੂੰ ਵੀ ਕਿੱਦਾਂ ਬਣਾਉਣਾ। ਹੁਣ ਜਿਹੜਾ ਅਸੀਂ ਐਕਸਰਸਾਈਜ਼ ਦੇਖੀ ਹੈ ਇਹਦੇ 'ਚ ਨਵਜੋਤ ਸਿੱਧੂ ਵਾਲਾ ਮਾਮਲਾ 2-3 ਦਿਨ ਤੋਂ ਬਹੁਤ ਸੁਰਖੀਆਂ 'ਚ, ਹੁਣ ਕੈਪਟਨ ਅਮਰਿੰਦਰ ਨੂੰ ਬੁਲਾਉਣ ਦੀ ਕੋਸ਼ਿਸ਼ ਹੋਏਗੀ ਵੀ ਅਸੀਂ ਨਵਜੋਤ ਸਿੰਘ ਸਿੱਧੂ ਨਾਲ ਕਰ ਲਿਆ ਭਾਈ, ਇਸ ਮੌਕੇ ਤੇ ਪਾਰਟੀ ਤੋੜੀ ਨਹੀਂ ਜਾ ਸਕਦੀ, ਇਸ ਮੌਕੇ ਤੇ ਪੰਜਾਬ 'ਚ ਕਾਂਗਰਸ ਦਾ ਇਕੱਠੇ ਹੋਣਾ ਜ਼ਰੂਰੀ ਹੈ, ਸੋ ਤੂੰ ਵੀ ਭਾਈ ਆਪਦੀ ਅੜੀ ਛੱਡ ਦੇ, ਤੇ ਜੇ ਉਹ ਡਿਪਟੀ CM ਜਾਂ ਪੰਜਾਬ ਦੇ ਵਿੱਚ ਉਹ ਇਲੈਕਸ਼ਨ ਕੰਪੇਨ ਦਾ ਚੇਅਰਮੈਨ ਬਣਦਾ ਤਾਂ ਉਹਨੂੰ ਪ੍ਰਵਾਨ ਕਰਦਾ। ਸੋ ਇਹ ਇਸ ਤਰ੍ਹਾਂ ਮਸਲਾ ਹੱਲ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੈ। ਉਹ ਕੋਸ਼ਿਸ਼ ਜਿਹੜੀ ਹੈ ਉਹ ਪ੍ਰੈਕਟਿਸ ਦੇ ਵਿੱਚ ਅਮਲੀ ਰੂਪ ਦੇ ਵਿੱਚ ਕਦੋਂ ਸਾਹਮਣੇ ਆਉਂਦੀ ਹੈ ਸ਼ਾਇਦ 2-4 ਦਿਨ ਹਫ਼ਤਾ ਲੱਗ ਸਕਦਾ ਹੈ, ਪਰ ਇਹ ਸਾਰਾ ਕੁਝ ਜਦੋਂ ਅਸੀਂ ਵਿਚਾਰ ਰਹੇ ਹਾਂ ਤਾਂ ਵੱਡਾ ਸਵਾਲ ਪੈਦਾ ਇਹ ਹੋ ਜਾਂਦਾ ਵੀ ਇਹਦੇ 'ਚ ਪੰਜਾਬ ਦੇ ਲੋਕਾਂ ਦਾ ਕੀ ਹਿੱਸਾ ਹੈ। ਇਹ ਲੜੀ ਜਾਂਦੇ ਆ, ਲੜਨ, ਟੁੱਟਦੀ ਕਾਂਗਰਸ ਟੁੱਟ ਜਾਵੇ। ਮੈਂ ਤਾਂ ਇੱਥੇ ਤੱਕ ਮਤਲਬ ਕਹਿਣ ਨੂੰ ਤਿਆਰ ਹਾਂ, ਇੱਦਾਂ ਦੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਭਾਰਤ ਦੀਆਂ ਤਮਾਮ ਮੁਸੀਬਤਾਂ ਦੀ ਜਿਹੜੀ ਜੜ੍ਹ ਆ ਉਹਦੀ ਪਹਿਲੀ ਜ਼ਿੰਮੇਵਾਰੀ ਜਿਹੜੀ ਆ ਕਾਂਗਰਸ ਦੀ ਹੈ। ਜਿਹੜੇ ਅੱਜ ਨਰਿੰਦਰ ਮੋਦੀ ਦੇਖਦੇ ਆ ਨਾ, ਇਹ ਕਾਂਗਰਸ ਪਾਰਟੀ ਦੀ ਹੀ ਐਕਸਟੈਂਸ਼ਨ ਹੈ। ਜਦੋਂ ਐਮਰਜੈਂਸੀ ਦੀ ਅਸੀਂ ਗੱਲ ਕਰਦੇ ਹਾਂ, ਐਮਰਜੈਂਸੀ ਇੰਦਰਾ ਗਾਂਧੀ ਦੀ ਲਾਈ ਸੀ, ਅੱਜ ਅਣਐਲਾਨੀ ਐਮਰਜੈਂਸੀ ਹੈ, ਉਹ ਜਾਣੀ ਇੰਦਰਾ ਗਾਂਧੀ ਦੀ ਐਕਸਟੈਂਸ਼ਨ ਜਿਹੜੀ ਹੈ ਨਰਿੰਦਰ ਮੋਦੀ ਹੈ। ਸੋ ਇਹ ਸਾਰਿਆਂ ਦੇ ਕਿਰਦਾਰ ਇੱਕੋ ਜਿਹੇ ਆ, ਨਿਕਲਣਾ ਕੁਝ ਨਹੀਂ ਹੈ, ਲੜੀ ਲੁੜੀ ਜਾਣਗੇ। ਕੁਰਸੀ ਦੀ ਲੜਾਈ ਹੈ, ਪੰਜਾਬ ਦੇ ਲੋਕਾਂ ਦਾ ਭਲਾ ਇਹਨਾਂ ਸਾਰਿਆਂ ਕੋਲ ਨਹੀਂ ਹੈ। ਕੀ ਨਵਜੋਤ ਸਿੰਘ ਸਿੱਧੂ ਜੇ ਮੰਨ ਗਿਆ ਵੀ ਹਾਂ ਭਾਈ, ਜੋ ਗਾਂਧੀ ਪਰਿਵਾਰ ਵਾਲੇ ਨੇ ਵੀ ਕਿਹਾ ਸੀ ਮੈਂ ਗਾਂਧੀ ਪਰਿਵਾਰ ਦਾ ਵਫਾਦਾਰ ਹਾਂ, ਤੇ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਬੰਦਾ ਗਾਂਧੀ ਪਰਿਵਾਰ ਦਾ ਵਫਾਦਾਰ ਹੋਏਗਾ ਨਾ, ਉਹ ਘੱਟੋ ਘੱਟ ਪੰਜਾਬ ਦਾ ਭਲਾ ਨਹੀਂ ਕਰ ਸਕਦਾ। ਪੰਜਾਬ ਦੇ ਮੁੱਦੇ ਹੋ ਰਿਹਾ, ਪੰਜਾਬ ਦਾ ਏਜੰਡਾ ਹੋ ਰਿਹਾ, ਤਾਂ ਉਹ ਤਾਂ ਗਾਂਧੀ ਪਰਿਵਾਰ ਜਾਂ ਕਾਂਗਰਸ ਦੇ ਖਿਲਾਫ ਲੜ ਕੇ ਜਿਹੜੇ ਮੁੱਦੇ ਜਿਹੜੇ ਆ ਉਹਨਾਂ ਦੀ ਲੜਾਈ ਜਿਹੜੀ ਆ ਜਿੱਤੀ ਜਾ ਸਕਦੀ ਹੈ। ਸੋ ਅਲਟੀਮੇਟਲੀ ਮੇਰਾ ਮੰਨਣਾ ਇਹ ਹੈ ਵੀ ਪੰਜਾਬ ਦੇ ਲੋਕ ਜਿਹੜੇ ਆ ਇਸ ਵੇਲੇ ਵੀ ਬਹੁਤ ਅਜੀਬ ਕਿਸਮ ਦੀ ਕਸ਼ਮਕਸ਼ 'ਚ ਹੈ ਵੀ ਅਸੀਂ ਕੀ ਕਰੀਏ, ਜਾਈਏ ਕਿੱਥੇ, ਇੱਧਰ ਖਾਈ ਉੱਧਰ ਟੋਆ ਵਾਲੀ ਸਥਿਤੀ ਬਣੀ ਹੋਈ ਹੈ। ਫਿਰ ਹੁੰਦਾ ਕੀ ਆ ਅਖੀਰ ਦੇ ਵਿੱਚ, ਬੁਰੇ ਤੇ ਬਹੁਤ ਬੁਰੇ 'ਚ ਇੱਕ ਬੰਦਾ ਚੁਣ ਲਿਆ ਜਾਂਦਾ ਹੈ, ਬਦਲ ਕੋਈ ਸਾਹਮਣੇ ਹੈ ਨਹੀਂ। ਜੀ ਸਥਿਤੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦੀ ਆ, ਪਰ ਜੋ ਹਾਲਾਤ ਬਣ ਰਹੇ ਆ ਕਾਂਗਰਸ ਦਾ ਤਾਂ ਇੱਦਾਂ ਲੱਗਦਾ ਆ ਵੀ ਪੱਤਾ ਸਾਫ਼ ਹੁੰਦਾ ਜਾ ਰਿਹਾ। ਅਗਲੀਆਂ ਇਲੈਕਸ਼ਨਾਂ ਵਿੱਚ ਇਹ ਸ਼ਾਇਦ ਲੱਭਣ ਨਾ। ਹੁਣ ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, ਬਿਜਲੀ ਸੰਕਟ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਡੂੰਘਾ ਹੋ ਰਿਹਾ, ਲੋਕੀ ਗ੍ਰਿਡ ਦੇ ਉੱਤੇ ਹਮਲਾ ਵੀ ਕਰਨ ਦੇ ਉੱਤੇ ਤੁਰੇ ਹੋਏ ਆ। AC ਕਹਿੰਦੇ ਆ ਜੀ ਬੰਦ ਕਰ ਦਿਓ। ਹੁਣ ਤਾਂ ਪੰਜਾਬ ਦਾ ਨਾਰਾ ਇਹੀ ਆ, ਪੰਜਾਬ ਚਾਹੁੰਦਾ ਜਨਰੇਟਰ ਦੀ ਸਰਕਾਰ। ਬਹੁਤ ਬੁਰੀ ਹਾਲਤ ਹੈ ਜੀ। ਮੈਂ ਤੁਹਾਨੂੰ ਦੱਸਦਾ ਕਿ ਜਿਸ ਇਲਾਕੇ 'ਚ ਅਸੀਂ ਤਾਂ ਫਿਰ ਵੀ ਇਹ ਸ਼ਹਿਰੀ ਇਲਾਕਾ ਤੇ ਫਿਰ ਵੀ ਕਾਫੀ ਘੱਟ ਦਿੱਕਤ ਹੁੰਦੀ ਹੈ ਪੇਂਡੂ ਇਲਾਕਿਆਂ ਦੇ ਮੁਕਾਬਲੇ, ਪਰ ਇੱਥੇ ਵੀ ਲਗਾਤਾਰ 3 ਦਿਨ ਤੋਂ ਲਗਭਗ ਬਲੈਕ ਆਊਟ ਵਾਲੀ ਸਥਿਤੀ ਹੈ। ਤੇ ਇਨ ਬਿਟਵੀਨ ਜਿਹੜੀਆਂ ਖਬਰਾਂ ਆ ਗਈਆਂ ਵੀ ਇੱਕ ਪਾਸੇ ਜਿੱਦਾਂ ਤੁਸੀਂ ਦੱਸਿਆ ਕਿ ਬਕਾਇਦਾ ਗ੍ਰਿਡ ਜਿਹੜੇ ਆ ਉਹਨਾਂ ਤੇ ਹਮਲੇ ਹੋਣ ਲੱਗ ਪਏ ਕਿਉਂਕਿ ਬਿਜਲੀ ਨਹੀਂ ਮਿਲ ਰਹੀ। ਲੋਕ ਜਿਹੜੇ ਆ ਗਲ ਪੈਣ ਨੂੰ ਤਿਆਰ ਹੋ ਗਏ ਆ, ਅਧਿਕਾਰੀਆਂ ਦੇ, ਮੁਲਾਜ਼ਮਾਂ ਦੇ, ਜਿਹੜੇ ਜਿਨ੍ਹਾਂ ਦੀ ਡਿਊਟੀ ਆ ਵੀ ਤੁਸੀਂ ਜਿਹੜੀ ਆ ਬਿਜਲੀ ਦੀ ਸਪਲਾਈ ਨਿਰਵਿਘਨ ਦੇਣੀ ਹੈ, ਪਰ ਉਹਨਾਂ ਦੀ ਮਜਬੂਰੀ ਆ, ਉਹਨਾਂ ਕੋਲ ਬਿਜਲੀ ਜਿਹੜੀ ਹੈ ਹੀ ਨਹੀਂ, ਕਿੱਥੋਂ ਦੇਣ ਉਹ। ਦੂਜਾ ਇਹ ਹੈ ਜਿਹੜਾ ਵੱਡਾ ਮਸਲਾ ਇਹ ਹੈ ਵੀ ਪੰਜਾਬ ਦੀ ਜਿਹੜੀ ਹੈ ਬਿਜਲੀ ਦੀ ਪ੍ਰੋਬਲਮ ਆ, ਉਹਦੀ ਜੜ੍ਹ ਦੇ ਵਿੱਚ ਕੀ ਹੈ। ਉਹਦੀ ਜੜ੍ਹ ਦੇ ਵਿੱਚ ਇਹ ਹੈ ਕਿ ਨੰਬਰ 1 ਤਾਂ 2009 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਗਵਰਨਮੈਂਟ ਨੇ ਜਿਹੜੇ ਸਮਝੌਤੇ ਕੀਤੇ ਪ੍ਰਾਈਵੇਟ ਕੰਪਨੀਆਂ ਦੇ ਨਾਲ, ਉਹ ਸਮਝੌਤੇ ਜਿਹੜੇ ਆ ਉਹ ਪੰਜਾਬ ਦੀ ਬਰਬਾਦੀ ਦਾ ਕਾਰਨ ਬਣ ਰਹੇ ਆ। 18,500 ਕਰੋੜ ਰੁਪਈਆ ਹੁਣ ਤੱਕ ਉਹਨਾਂ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਦੇ ਦਿੱਤਾ ਸਰਕਾਰ ਨੇ, ਤੇ ਹੁਣ 6,000 ਕਰੋੜ ਰੁਪਏ ਦੇ ਨੇੜੇ ਤੇੜੇ, ਜਾਣੀ 9,800 ਕਰੋੜ ਰੁਪਈਆ ਫੇਰ ਦਿੱਤਾ ਹੁਣ ਬਿਨਾਂ ਬਿਜਲੀ ਲਿਆਈ।
ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਉਹਦੇ 'ਚ ਇੱਕ ਮੱਦ ਸ਼ਾਮਲ ਹੈ ਵੀ ਇਹ ਬਿਜਲੀ ਤੁਹਾਨੂੰ ਦੇਣ ਨਾ ਦੇਣ, ਇਹਨਾਂ ਨੂੰ ਪੇਮੈਂਟ ਤਾਂ ਕਰਨੀ ਪੈਣੀ। ਇਹ ਆ ਪੰਜਾਬ ਦੀ ਬਿਜਲੀ ਦੀ ਸਮੱਸਿਆ ਦੀ ਜੜ। ਦੂਜੀ ਜੜ ਆ ਵੀ ਜਿਹੜੇ ਸਾਡੇ ਸਰਕਾਰੀ ਥਰਮਲ ਪਲਾਂਟ ਹੈ, ਉੱਥੇ ਜਿਹੜੇ ਆ ਯੂਨਿਟ ਸਾਰੇ ਤੁਹਾਡੇ ਚੱਲ ਨਹੀਂ ਰਹੇ। ਈਵਨ ਜੇ ਬਠਿੰਡੇ ਵਾਲਾ ਥਰਮਲ ਪਲਾਂਟ ਜਿਹੜਾ ਸਰਕਾਰੀ ਹੈ, ਉਹਦੇ ਸਾਰੇ ਯੂਨਿਟ ਚੱਲ ਜਾਣ ਤੇ ਬਿਜਲੀ ਨਿਰਵਿਘਨ ਦਿੱਤੀ ਜਾ ਸਕਦੀ ਹੈ, 24 ਜਿਹੜੀ ਆਵਰ ਜਿਹੜੀ ਸਪਲਾਈ ਦਿੱਤੀ ਜਾ ਸਕਦੀ ਹੈ, ਤੇ ਬਿਜਲੀ ਦਾ ਰੇਟ ਵੀ ਜਿਹੜਾ ਆ ਪ੍ਰੋਡਿਊਸ ਜਿਹੜੀ ਹੋਏਗੀ ਬਿਜਲੀ, ਉਹਦਾ 4.5 ਰੁਪਏ ਪਰ ਯੂਨਿਟ ਪਏਗਾ। ਪਰ ਨਹੀਂ, ਸਰਕਾਰੀ ਥਰਮਲ ਪਲਾਂਟ ਜਿਹੜੇ ਆ ਬੰਦ ਪਏ ਆ। ਜਿਹੜੇ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਆ, ਉਹ ਪੈਸੇ ਉਹਨਾਂ ਨੂੰ ਅਸੀਂ ਪੇ ਕਰੀ ਜਾਂਦੇ ਆ ਤੇ ਉਹ ਬਿਜਲੀ ਨਹੀਂ ਦਿੰਦੇ, ਹੈ ਹੀ ਨਹੀਂ ਉਹਨਾਂ ਕੋਲ, ਕਹਿੰਦੇ ਪ੍ਰੋਡਿਊਸ ਹੀ ਨਹੀਂ ਹੋਈ। ਫਿਰ ਪੈਸੇ ਖਾਲੀ ਦਿੰਦੇ ਆ। ਪੈਸੇ ਤਾਂ ਸਾਡੇ ਲੋਕਾਂ ਦੀਆਂ ਜੇਬਾਂ ਚੋਂ ਟੈਕਸ ਦੇ ਰੂਪ ਦੇ ਵਿੱਚ ਜਾ ਰਹੇ ਆ ਨਾ ਜੀ। ਸੋ ਇਹ ਇਸ ਵੇਲੇ ਦੀ ਬਿਜਲੀ ਦੀ ਹਾਲਤ ਹੈ। ਇਹਨੂੰ ਧਿਆਨ 'ਚ ਰੱਖਦਿਆਂ ਹੁਣ ਕੋਈ ਹੱਲ ਤਾਂ ਦਿਖਾਈ ਨਹੀਂ ਦੇ ਰਿਹਾ ਸਰਕਾਰ ਨੇ ਕੀਤਾ ਕੀ ਵੀ ਸਰਕਾਰੀ ਦਫ਼ਤਰ, ਸਰਕਾਰੀ ਅਦਾਰੇ, ਉੱਥੇ ਜੀ AC ਬੰਦ ਰੱਖੋ 3 ਜੁਲਾਈ ਤੱਕ। ਇੰਡਸਟਰੀ ਬੰਦ ਕਰਤੀ। ਜਿਹੜੀ ਹੱਬ ਨੇ, ਜਿਹੜੀਆਂ ਮਾੜੀਆਂ ਮੋਟੀਆਂ ਇੰਡਸਟਰੀਜ਼ ਬਚੀਆਂ ਨੇ, ਜਲੰਧਰ ਹੈ, ਗੋਬਿੰਦਗੜ੍ਹ ਹੈ, ਜਾਂ ਇੱਧਰ ਫਗਵਾੜਾ ਆ, ਉਹਨਾਂ ਇੰਡਸਟਰੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰਤੇ। ਭਾਈ ਇੰਡਸਟਰੀ ਬੰਦ ਕਰੋ, ਬਿਜਲੀ ਹੈ ਨਹੀਂ। ਜੇ ਇੰਡਸਟਰੀ ਬੰਦ ਹੋ ਜਾਣੀ ਹੈ, ਕਰੋਨਾ ਕਾਲ ਦੇ ਵਿੱਚ ਪਹਿਲਾਂ ਇੰਡਸਟਰੀ ਬੰਦ ਰਹੀ, ਹੁਣ ਬਿਜਲੀ ਦੇ ਸੰਕਟ ਕਰਕੇ ਇੰਡਸਟਰੀ ਬੰਦ ਹੈ ਜੀ। ਜੇ ਤੁਸੀਂ ਐਗਰੀਕਲਚਰ ਜਿਹੜੀ ਸਾਡੀ ਲੋੜ ਹੈ ਬਿਜਲੀ ਦੀ, ਝੋਨੇ ਦੀ ਲਵਾਈ ਦਾ ਦਿਨ ਚੱਲ ਰਹੇ ਆ, ਉੱਥੇ ਬਿਜਲੀ ਹੈ ਨਹੀਂ। ਜਿਹੜਾ ਕਾਮਨ ਜਿਹੜਾ ਖਪਤਕਾਰ ਹੈ, ਸਾਡੇ ਵਰਗਾ ਕੰਜ਼ਿਊਮਰ ਹੈ, ਜਿਹੜਾ ਆਮ ਬੰਦਾ, ਉਹਦੇ ਘਰ 'ਚ ਬਿਜਲੀ ਹੈ ਨਹੀਂ। ਫਿਰ ਤੁਸੀਂ ਕਾਹਦੀ ਸਰਕਾਰ ਹੋਣ ਦਾ ਦਾਅਵਾ ਕਰਦੇ ਹੋ? ਮੈਨੂੰ ਯਾਦ ਆਉਂਦਾ ਹੈ ਕਿ ਉਲਫਤ ਬਾਜਵਾ ਪੰਜਾਬੀ ਦੇ ਵੱਡੇ ਸ਼ਾਇਰ ਹੋਏ ਹੈ, ਉਹਨਾਂ ਦੇ ਇੱਕ ਸ਼ੇਰ ਦਾ ਇੱਕ ਮਿਸਰਾ ਮੈਂ ਬਹੁਤ ਯਾਦ ਰਹਿੰਦਾ ਮੈਨੂੰ ਜੀ। ਉਹ ਏਦਾਂ ਮਿਸਰਾ ਹੈ ਕਿ ਮੇਰੀ ਸਰਕਾਰ ਤੂੰ ਬਿਲਕੁਲ ਨਹੀਂ ਸਰਕਾਰ ਦੇ ਕਾਬਲ। ਸੋ ਭਾਈ, ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਨਾ ਉਹ ਸਰਕਾਰ ਦੇ ਕਾਬਲ ਸੀ, ਜਿਹੜੀ ਇਸ ਵੇਲੇ ਦੇਸ਼ 'ਚ ਸਰਕਾਰ ਹੈ ਤੇ ਜਿਹੜੀ ਸਾਡੇ ਪੰਜਾਬ ਸਰਕਾਰ ਹੈ ਕੈਪਟਨ ਦੀ, ਉਹ ਵੀ ਇਸ ਕਾਬਲ ਨਹੀਂ। ਜੇ ਇਹ ਕਾਬਲ ਨਹੀਂ ਤਾਂ ਫਿਰ ਇਹਨਾਂ ਨੂੰ ਉਤਾਰ ਦਈਏ, ਤਖਤ ਤੋਂ ਉਤਾਰੀਏ ਇਹਨਾਂ ਨੂੰ। ਪਰ ਤਖਤ ਤੋਂ ਉਤਾਰੀਏ ਕਿੱਦਾਂ? ਸਾਹਮਣੇ ਕੋਈ ਅਲਟਰਨੇਟਿਵ ਨਹੀਂ। ਇਸੇ ਕਰਕੇ ਜਿਹੜੀ ਮੈਂ ਪਹਿਲਾਂ ਕਹੀ ਵੀ ਬੁਰੇ ਤੇ ਬਹੁਤ ਬੁਰੇ 'ਚੋਂ ਲੋਕ ਚੁਣਨ ਵਾਸਤੇ ਮਜਬੂਰ ਹੁੰਦੇ ਆ ਜੀ। ਜੀ, ਸਥਿਤੀ ਕਾਫੀ ਜ਼ਿਆਦਾ ਜਿਹੜੀ ਇਹ ਬੈਡ ਆ। ਇੱਕ ਐਂਟੀ ਇਨਕੰਬੈਂਸੀ ਫੈਕਟਰ ਹੁੰਦਾ ਆ ਜਦੋਂ ਇਲੈਕਸ਼ਨਾਂ ਦੁਬਾਰਾ ਆਉਂਦੀਆਂ ਆ। ਹੁਣ ਜੋ ਕਾਂਗਰਸ ਨੇ ਆਪਣੇ ਕਾਰਜਕਾਲ ਦੇ ਵਿੱਚ ਕੀਤਾ ਆ, ਕੀ ਆਪਾਂ ਭਵਿੱਖ ਦੇ ਵਿੱਚ ਇਹ ਸੋਚ ਸਕਦੇ ਹਾਂ ਵੀ ਵੱਡੀ ਜਿਹੜੀ ਚੁਣੌਤੀ ਆ ਆਮ ਆਦਮੀ ਪਾਰਟੀ ਤੇ ਜਿਹੜੇ ਅਕਾਲੀ ਦਲ ਬਾਦਲ ਆ ਉਸ ਦੇ ਦਰਮਿਆਨ ਹੀ ਦੇਖਣ ਨੂੰ ਮਿਲੂਗੀ, ਜਾਂ ਕੁਛ ਹੋਰ ਵੀ ਅਜੇ ਵੀ ਕਾਂਗਰਸ ਕੁਛ ਰਿਵਾਈਵ ਕਰ ਸਕੂਗੀ ਇਸ ਅਗਲੇ ਸਾਲ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ? ਰਿਐਲਿਟੀ ਇਹ ਨਹੀਂ ਆ ਕਰਨ ਜੀ। ਰਿਐਲਿਟੀ ਇਹ ਆ ਵੀ ਬਿਨਾਂ ਕੁਝ ਕੀਤਿਆਂ ਵੀ ਕਾਂਗਰਸ ਪਾਰਟੀ ਨੇ 4.5 ਸਾਲ ਕੁਝ ਨਹੀਂ ਕੀਤਾ। ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਜੀ। ਬਿਨਾਂ ਕੁਝ ਕੀਤਿਆਂ ਵੀ ਤੇ 100 ਤਰ੍ਹਾਂ ਦੇ ਸੰਕਟ ਕਾਂਗਰਸ ਪਾਰਟੀ ਦੇ ਅੰਦਰ ਇਸ ਵੇਲੇ ਪੈਦਾ ਹੋਏ ਆ। ਉਹਦੇ ਬਾਵਜੂਦ ਜਿੱਦਣ ਚੋਣਾਂ ਨੇੜੇ ਜਿੱਦਾਂ ਆਉਣੀਆਂ ਤੇ ਕੰਪੇਨ 'ਚ ਵੀ ਨਹੀਂ ਕਾਂਗਰਸ ਪਾਰਟੀ ਜਾ ਪਾ ਰਹੀ, ਕਾਟੋ ਕਲੀਸ਼ਨ ਆ, ਅੰਦਰੂਨੀ ਲੜਾਈ ਦੇ ਵਿੱਚ ਰੁੱਝੇ ਹੋਏ ਆ। ਪਰ ਜਿੱਦਣ ਕੈਂਡੀਡੇਟ ਫਾਈਨਲ ਹੋਣੇ ਆ, ਉਦੋਂ ਵੀ ਬਾਗੀ ਕੈਂਡੀਡੇਟ ਵੀ ਕਾਂਗਰਸ ਦੇ ਸਭ ਤੋਂ ਜ਼ਿਆਦਾ ਹੋਣੇ ਆ। ਤੇ ਮੈਨੂੰ ਟਿਕਟ ਨਹੀਂ ਮਿਲੀ, ਮੈਂ ਆਜ਼ਾਦ ਖੜਾ ਹੋ ਜਾਂਦਾ ਜਾਂ ਕਿਸੇ ਹੋਰ ਪਾਰਟੀ ਚੱਲ ਜਾਂਦਾ। ਉਹਦੇ ਬਾਵਜੂਦ ਜਿਹੜੀ ਓਪੋਜੀਸ਼ਨ ਹੈ, ਕਾਂਗਰਸ ਦੇ ਨਾਲ ਸਾਰੇ ਸੰਕਟਾਂ ਦੇ ਬਾਵਜੂਦ ਜਿਹੜੀ ਓਪੋਜੀਸ਼ਨ ਜਿਹੜੀ ਹੈ, ਉਹ 'ਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ, ਉਹ ਹਾਲੇ ਵੀ ਇਸ ਕਪੈਸਿਟੀ 'ਚ ਨਹੀਂ ਹੈ ਵੀ ਉਹ ਕਾਂਗਰਸ ਪਾਰਟੀ ਨੂੰ ਬਰਾਬਰ ਦੀ ਟੱਕਰ ਦੇ ਸਕਣ। ਇਹ ਸੱਚੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਕੱਲ੍ਹ ਨੂੰ ਚੀਜ਼ਾਂ ਬਦਲ ਜਾਣਗੀਆਂ, ਮੈਂ ਕੁਝ ਨਹੀਂ ਕਹਿ ਸਕਦਾ, ਬਦਲਣਗੀਆਂ। ਹਾਲ ਫਿਲਹਾਲ ਜੇ ਕੋਈ ਟੱਕਰ ਦੀ ਸਥਿਤੀ ਬਣੇਗੀ, ਹਾਲ ਫਿਲਹਾਲ ਵੈਸੇ ਰੂਟੀਨ 'ਚ ਜਿਵੇਂ ਅੱਜ ਗੱਲ ਕਰਾਂ ਵੀ ਜੇ ਹੁਣੇ ਚੋਣਾਂ ਹੋ ਜਾਣ, ਮੰਨ ਲਓ ਆਪਾਂ ਮੰਨਦੇ ਹਾਂ ਵੀ ਅੱਜ ਹੀ ਚੋਣ ਹੋ ਜਾਵੇ, ਤਾਂ ਕਾਂਗਰਸ ਪਾਰਟੀ ਕੰਫਰਟੇਬਲ ਮੈਜੋਰਿਟੀ ਲੈ ਕੇ ਜਾਣ ਦੀ ਸਥਿਤੀ 'ਚ ਇਸ ਵੇਲੇ ਸਾਰੇ ਸੰਕਟਾਂ ਦੇ ਬਾਵਜੂਦ। ਪਰ ਜੇ ਜਿੱਦਾਂ 6 ਮਹੀਨੇ ਬਾਅਦ ਚੋਣ ਜ਼ਾਬਤਾ ਲਾਗੂ ਹੋਣਾ, ਉਦੋਂ ਤੱਕ ਜਾਂਦਿਆਂ ਜਾਂਦਾ ਬਹੁਤ ਸਾਰੀ ਪਾਪੂਲਿਜ਼ਮ ਦੀ ਜਿਹੜੀ ਪੋਲੀਟਿਕਸ ਹੈ ਸਾਡੇ ਸਾਹਮਣੇ ਆਉਣੀ ਹੈ। ਅਰਵਿੰਦ ਕੇਜਰੀਵਾਲ ਜਿਸ ਕਿਸਮ ਦੀ ਜਿਹੜੀ ਪੋਲੀਟਿਕਸ ਖੇਡਦੇ ਆ, ਵੀ ਮੁਫਤ ਦੀ ਇੱਕ ਪੋਲੀਟਿਕਸ ਦਾ ਪੂਰੀ ਦਾ ਪੂਰਾ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਬਣਦਾ ਹੋਇਆ। ਜਿਹੜੇ ਐਤਕੀ ਇਲੈਕਸ਼ਨ ਮੈਨੀਫੈਸਟੋ ਹੋਣਗੇ ਨਾ ਜੀ, ਬੜੇ ਦਿਲਚਸਪ ਹੋਣਗੇ। ਇੱਕ ਤੋਂ ਵੱਧ ਕੇ, ਇੱਕ ਦੂਏ ਤੋਂ ਜ਼ਿਆਦਾ ਵੱਧ ਕੇ ਜਿਹੜਾ ਹੈ ਲੋਕਾਂ ਨੂੰ ਮੁਫਤ ਚੀਜ਼ਾਂ ਦੇਣ ਦੇ ਐਲਾਨ ਹੋਣਗੇ। ਜੇ ਸਾਡੇ ਪੰਜਾਬ ਨੂੰ ਇਹਨਾਂ ਨੇ ਭਿਖਾਰੀ ਬਣਾਉਣਾ ਤੇ ਕਾਹਦੀ ਪੋਲੀਟਿਕਸ ਹੈ। ਪਰ ਇਹ ਸਾਰੇ ਕੁਝ ਦੇ ਬਾਵਜੂਦ ਜਿਹੜੀ ਆਪਾਂ ਗੱਲ ਫਿਰ ਵਾਪਸ ਉੱਥੇ ਲਿਆਈਏ,
ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਿਛਲੀ ਵਾਰ ਜਿਹੜੀ ਵੇਵ ਸੀ ਉਦਾਂ ਦੀ ਵੇਵ ਨਹੀਂ ਹੈ। ਪਰ ਉਹਦੇ ਬਾਵਜੂਦ ਅਕਾਲੀ ਦਲ ਤੇ ਬੀਐਸਪੀ ਦਾ ਜਿਹੜਾ ਗੱਠਜੋੜ ਆ ਉਹਦੇ ਨਾਲੋਂ ਬੈਟਰ ਪੋਜੀਸ਼ਨ 'ਚ ਆਮ ਆਦਮੀ ਪਾਰਟੀ। ਜਾਣੀ ਜੇ 3 ਧਿਰਾਂ ਮੁਕਾਬਲਾ ਵੀ ਹੋਏਗਾ ਤਾਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸਕੇਲ ਹੈ ਥੋੜਾ ਜਿਹਾ ਉੱਪਰ ਰਹੇਗਾ ਅਕਾਲੀ ਦਲ ਤੇ ਬੀਐਸਪੀ ਨਾਲੋਂ। ਕਾਂਗਰਸ ਪਾਰਟੀ ਹਾਲੇ ਵੀ ਉਹਦੇ ਕੋਲ ਐਜ ਹੈ, ਪਰ ਇਹ ਚੀਜ਼ਾਂ ਬਦਲ ਸਕਦੀਆਂ ਕਿਉਂਕਿ ਕਿਸਾਨ ਅੰਦੋਲਨ ਵੀ ਇੱਕ ਇੰਪੈਕਟ ਪੈ ਚੁੱਕਾ ਹੈ। ਕਿਉਂਕਿ ਬੀਜੇਪੀ, ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ ਕਿਸਾਨ ਅੰਦੋਲਨ ਦੀ ਜਿਹੜੀ ਫਲੋਟਿੰਗ ਵੋਟ ਹੈ ਉਹਨੇ ਵੱਡੇ ਪੱਧਰ ਦੇ ਉੱਤੇ ਇਹਨਾਂ ਤਿੰਨਾਂ ਦੀ ਥਾਂ ਕਿਸੇ ਹੋਰ ਥਾਂ ਪੈਣਾ। ਉਹ ਕਿਹੜਾ ਹੋਰ ਥਾਂ ਹੋ ਸਕਦਾ ਹੈ? ਉਹ ਆਮ ਆਦਮੀ ਪਾਰਟੀ ਹੋਏਗਾ। ਜੇ ਕਿਤੇ ਜਿੱਦਾਂ ਨੈਚੁਰਲ ਅਲਾਇੰਸ ਦੀ ਗੱਲ ਕਰਾਂਗੇ, ਜਿਹਨਾਂ ਤੇ ਜ਼ਿਆਦਾ ਡਿਟੇਲ 'ਚ ਗੱਲ ਕਰਾਂਗੇ, ਬੀਐਸਪੀ ਦਾ ਤੇ ਅਕਾਲੀ ਦਲ ਦਾ ਜਿਹੜਾ ਅਲਾਇੰਸ ਹੈ ਉਹ ਨੈਚੁਰਲ ਅਲਾਇੰਸ ਨਹੀਂ ਹੈ। ਨੈਚੁਰਲ ਅਲਾਇੰਸ ਬਣਦਾ ਸੀ ਬੀਐਸਪੀ, ਆਮ ਆਦਮੀ ਪਾਰਟੀ, ਕਮਿਊਨਿਸਟ ਪਾਰਟੀਆਂ ਤੇ ਜਿਹੜੇ ਸੰਯੁਕਤ ਅਕਾਲੀ ਦਲ ਆ ਉਹ ਤੇ ਕੁਝ ਹੋਰ ਛੋਟੇ ਛੋਟੇ ਧੜੇ। ਜੇ ਇਹ ਬਣ ਜਾਂਦਾ ਇੱਕ ਪਲੇਟਫਾਰਮ ਤਾਂ ਸ਼ਾਇਦ ਸਭ ਤੋਂ ਜ਼ਿਆਦਾ ਜਿਹੜੀ ਕਲਮ ਮਜ਼ਬੂਤ ਸਥਿਤੀ ਫਿਰ ਇਸ ਪਲੇਟਫਾਰਮ ਦੀ ਹੋਣੀ ਸੀ। ਇਹ ਹੋਇਆ ਨਹੀਂ, ਗੱਲਾਂ ਬਦਲ ਗਈਆਂ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਦਾ ਏਜੰਡਾ ਹੀ ਹੋ ਰਿਹਾ। ਕਿਸੇ ਦਿਨ ਉਹਦੇ ਬਾਰੇ ਵੱਖਰੀ ਗੱਲ ਕਰ ਲਾਂਗੇ। ਉਹਨਾਂ ਦਾ ਏਜੰਡਾ ਤਾਂ ਜਿਹੜਾ ਆਰਐਸਐਸ ਦਾ ਏਜੰਡਾ ਉਹੀ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਜਿਹੜੀ ਇੱਕ ਖੇਡ ਖੇਡੀ ਜਾ ਰਹੀ ਹੈ ਉਹ ਥੋੜ੍ਹੇ ਬਹੁਤ ਫਰਕ ਦੇ ਨਾਲ ਅਰਵਿੰਦ ਕੇਜਰੀਵਾਲ ਉਹਦੇ ਸ਼ਾਮਲ ਹੈ। ਪੰਜਾਬ ਦਾ ਏਜੰਡਾ ਉਹਨਾਂ ਕੋਲ ਹੈ ਨਹੀਂ, ਉਹ ਪੰਜਾਬ ਪਜੂਬ ਲਈ ਨਹੀਂ ਖੜੇ। ਇਸ ਕਰਕੇ ਇਹ ਚੀਜ਼ਾਂ ਲੋਕਾਂ ਨੇ ਪੁੱਛਣੀਆਂ ਆਮ ਆਦਮੀ ਪਾਰਟੀ ਨੂੰ ਵੀ, ਤੁਹਾਡਾ ਪੰਜਾਬ ਦਾ ਏਜੰਡਾ ਕੀ ਆ ਬਈ? ਦੱਸੋ। ਕੱਲੀ ਮੁਫਤ ਬਿਜਲੀ ਦੇ ਦੇਣੀ ਹੈ 300 ਯੂਨਿਟ, ਇਹਨਾਂ ਗੱਲ ਨਹੀਂ ਬਣਦੀ। ਦੂਜੀ ਗੱਲ ਹੈ ਉਹਦੇ ਵਿੱਚ ਵੀ ਇੱਕ ਪੂਰੀ ਦਾ ਪੂਰਾ ਪੇਜ ਹੈ। ਜੇ 301 ਯੂਨਿਟ ਹੋ ਗਏ ਤਾਂ 301 ਯੂਨਿਟ ਦੇ ਪੈਸੇ ਦੇਣੇ ਪੈਣੇ ਆ। ਜਿਹੜੇ 300 ਮਾਫ ਹੈ ਉਹ ਨਹੀਂ ਰਹਿਣੇ। ਬੜੀ ਪੇਚ ਨੇ ਇਹਦੇ ਵਿੱਚ। ਸੋ ਇਸ ਵੇਲੇ ਦੀ ਸਥਿਤੀ ਇਹ ਹੈ ਵੀ ਕਾਂਗਰਸ ਪਾਰਟੀ ਬਹੁਤ ਡੂੰਘੇ ਸੰਕਟ ਤੋਂ ਗੁਜ਼ਰ ਰਹੀ ਹੈ। 4.5 ਸਾਲ ਦੇ ਵਿੱਚ ਕੁਝ ਇੱਦਾਂ ਦਾ ਨਹੀਂ ਕੀਤਾ ਜਿਹੜਾ ਉਹਦੀ ਪ੍ਰਸ਼ੰਸਾ ਕੀਤੀ ਜਾ ਸਕੇ। ਕੈਪਟਨ ਅਮਰਿੰਦਰ ਦੀ ਕਾਰਜਸ਼ੈਲੀ ਮਹਾਰਾਜਿਆਂ ਵਾਲੀ ਹੈ। ਕੋਈ ਕੰਮ ਨਹੀਂ ਕੀਤਾ, ਆਪਣੇ ਲੋਕਾਂ ਨੂੰ ਨਹੀਂ ਮਿਲਦੇ, ਆਪਣੇ ਐਮਐਲਏ ਨੂੰ ਨਹੀਂ ਮਿਲਦੇ, ਆਮ ਲੋਕਾਂ ਨੂੰ ਕੀ ਮਿਲਣਾ। ਔਰ ਉਹਦੇ ਬਾਵਜੂਦ ਸਰਕਾਰੀ ਮਸ਼ੀਨਰੀ ਤੇ ਉਹਨਾਂ ਦਾ ਕਬਜ਼ਾ ਹੈ ਤੇ ਸਰਕਾਰੀ ਮਸ਼ੀਨਰੀ ਤੇ ਮਿਸਯੂਜ਼ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਇਲੈਕਸ਼ਨ ਹੁੰਦੀ ਆਈ ਹੈ। ਤੇ ਜਿਹੜੇ ਸਾਹਮਣੇ ਲੋਕ ਨੇ ਉਹ ਇਸ ਕਪੈਸਿਟੀ 'ਚ ਹੈ ਨਹੀਂ ਵੀ ਉਹ ਆਪਣੇ ਕੈਂਡੀਡੇਟ ਵੀ ਪੂਰੇ ਦੇ ਸਕਣ। ਆਮ ਆਦਮੀ ਪਾਰਟੀ ਨੂੰ ਤਾਂ ਕੈਂਡੀਡੇਟ ਨਹੀਂ ਲੱਭਣੇ, ਇੱਦਾਂ ਦੀ ਹਾਲਤ ਹੈ। ਵੇਵ ਵਾਲਾ ਕੰਮ ਮੁੱਕ ਚੁੱਕਾ। ਇੱਕ ਲਹਿਰ ਸੀ ਉਦੋਂ ਪਿਛਲੇ 5 ਸਾਲ ਪਹਿਲਾਂ, ਉਹ ਲਹਿਰ ਦਾ ਕੰਮ ਮੁੱਕ ਗਿਆ। ਜੇ ਲਹਿਰ ਤੇ ਸਵਾਰ ਹੋ ਕੇ ਵੀ ਆਮ ਆਦਮੀ ਪਾਰਟੀ 20 ਸੀਟਾਂ ਜਿੱਤਦੀ ਹੈ, ਅੱਜ ਜਦੋਂ ਲਹਿਰ ਹੀ ਹੈ ਨਹੀਂ ਫਿਰ ਉਹ ਕਿੱਦਾਂ ਸਾਰੀ ਚੀਜ਼ ਨੂੰ ਰਿਵਾਈਵ ਕਰ ਸਕਦੇ ਆ? ਬੜੇ ਵੱਡੇ ਸਵਾਲ ਨੇ ਇਹਦੇ ਤੇ। ਜਿੱਦਾਂ ਜਿੱਦਾਂ ਸਮਾਂ ਅੱਗੇ ਜਾਏਗਾ ਅਸੀਂ ਇਹਦੇ ਤੇ ਆਪਣੀ ਜਿਹੜੀ ਧਾਰਨਾ ਸਾਡੀ ਬਣਦੀ ਹੈ ਜਾਂ ਸਮਝਦਾਰੀ ਬਣਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ ਜੀ, ਬਹੁਤ ਮਿਹਰਬਾਨੀ ਸੁਸ਼ੀਲ ਦੋਸਾਂਝ ਜੀ, ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।